अच्छा दसो कि तुहाडा डेली का माशाल्लाह कितना दुध हुंदा पिया अजकल? 4 4.5 मन होए। 4 4.5 मन इत्थे वेचदे हो या शहर जाके वेचदे हो? नहीं इत्थे ही बेचीदा डेरे। डेरे दे दुध ही आई जांदे ने। किस भाव दा दुध 100 विकदा? रुपए। 100 रुपए। नहीं ਇਹਦੇ हुण ਚ ਕੋਈ ਨਾ बचत ਦੁੱਧ ਦੀ ਬਚਤ ਦੁੱਧ 8-10 ਹਜ਼ਾਰ ਰੁਪਏ ਦਾ ਦੁੱਧ ਬਣ ਜਾਂਦਾ ਹੈ। हां ਖਰਚੇ ਫਾਲਤੂ ਨੇ ਉਹਦੇ ਜਾ ਕੇ ਫਿਰ ਰੱਬ ਟੁੱਕਰ ਸੋਹਣਾ ਪਿਆ ਦਿੰਦਾ ਹੈ, ਦਿਹਾੜੀ ਚੰਗੀ ਲੰਘ ਜਾਂਦੀ। सही हो गया। ਹਾਂਜੀ यानी कि तुसीं ਇਹ ਕਹਿਣਾ ਚਾਹੁੰਦੇ ਹੋ ਕਿ ਵਿਸਾਲ ਚ ਕੋਈ ਉਹੋ ਜਿਹੇ ਦਿਨ ਵੀ ਆਉਂਦੇ ਨੇ ਕਿ ਪੂਰਾ ਹੁੰਦਾ ਹੈ। ਪੂਰੀ ਹੁੰਦਾ ਲੇਕਿਨ ਰੱਬ ਦੀ ਨਜ਼ਰ ਸਵਾਲੀ ਹੋਣੀ ਚਾਹੀਦੀ ਹੈ ਹਾਂਜੀ, ਬਿਲਕੁਲ। ਜਦੋਂ ਦਿਹਾੜ ਖੁੱਲਦੇ ਨੇ ਹਾਂਜੀ ਤੇ ਫਿਰ ਇਹਦੇ ਚ ਬਚਦਾ ਕੀ ਹੈ? ਇਹਦੇ ਚ ਅੱਲਾ ਦੀ ਰਹਿਮਤ ਨਾਲ 50,000 ਹੀ ਬੰਦਾ ਬਚਾ ਲੈਂਦਾ ਕੱਲਾ ਹੋ ਕੇ ਵੀ। ਅੱਛਾ 60,000 ਵੀ ਬਚਾ ਲੈਂਦੇ ਨੇ ਤੇ ਜਿਹੜੇ ਨਾਲ ਜਾ ਨੇ ਵੱਖਰੇ ਉਹ ਵੱਖਰੇ। ਇਹ ਨੁਕਰਾਂ 'ਚ ਕਿਉਂ ਸੁੱਟਦੇ ਹੋ? ਇਹਦਾ ਜੰਗਲ ਪੈਰ ਨਹੀਂ ਚੜਦੇ ਉੱਤੇ ਮੰਨਦੇ ਅੱਛਾ 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 ਐ ਇੰਜ ਅਗਲੀ ਸਾਈਡ ਤੋਂ ਕੰਧ ਦੇ ਨਾਲ ਬਚਦੀ ਰਹਿੰਦੀ। ਅਸੀਂ ਤੇ ਵੇਖਨੇ ਆ ਕਿ ਮੈਂ ਦੀ ਪਸ਼ਮ ਅੱਛਾ ਠੀਕ ਹੈ ਗਏ ਮੈਂ ਜਿਹੜੇ ਪਤਲੇ ਜੁੱਸੇ ਵਾਲੀ ਹੋਏ ਮੈਂ ਜਿਹੜਾ ਚੰਗਾ ਵਸਦੀ, ਜਿਹੜੀ ਮੋਟੇ ਜੁੱਸੇ ਵਾਲੀ ਹੋਏ ਉਹ ਮੈਂ ਨਹੀਂ ਵਸਦੀ। ਅੱਛਾ ਹਾਂਜੀ ਬਾਹਰ ਦੀਆਂ ਮਈਆਂ ਵਸਦੀਆਂ ਨੇ। ਹਾਂ ਸਾਡੇ ਐਸੇ ਸਿਆਲਕੋਟ ਦੇ ਵਿੱਚ ਸਿਆਲਕੋਟ ਦੀ ਮੈਂ ਖਰੀਦੀ ਉਹ ਨਹੀਂ ਵਸੇਗੀ, ਬਾਹਰ ਦੀ ਮੈਂ ਅੱਗ ਬਹੁਤੀ ਵਸੇਗੀ। ਭਾਈ ਤੋਂ 17 ਸਾਡੇ ਕੋਲ ਦਿੰਦੀ ਹੈ ਢੰਡੀ ਧੱਕੇ ਖਾ ਕੇ। अस्सलाम वालेकुम ਵਾਹਿਗੁਰੂ ਭਾਈਜਾਨ ਕੀ ਹਾਲ ਹੈ ਤੁਹਾਡਾ? ਸ਼ੁਕਰ ਹੈ ਆਪਣੀ ਦਾਦਾ ਭਾਈ। ਕਿਹੜਾ ਪਿੰਡ ਜੇ ਹੈ? ਪਿੰਡ ਤੇ ਲਗਭਗ ਤਿਲਕਪੁਰ। ਤੇ ਸਰ ਮਾਸ਼ਾਅੱਲਾ ਤੁਹਾਡੇ ਕੋਲ ਕਿੰਨੇ ਜਾਨਵਰ ਨੇ? ਡੰਗਰ ਸਾਡੇ ਕੋਲ 40-35 ਹੈ ਜਾਂ ਇਹ ਛੋਟੇ ਜਾ ਪਾ ਕੇ ਕਿੰਨੇ ਹੋ ਗਏ ਟੋਟਲ? ਉਹ 50 ਕੁ ਡੰਗਰ ਬਣ ਜਾਂਦੇ। 50 ਡੰਗਰਾਂ ਦੀ ਤਰੰਡੀ ਹੈ ਮਾਸ਼ਾਅੱਲਾ ਤੁਹਾਡੀ। ਹਾਂਜੀ ਤੁਸੀਂ ਇਹ ਦੱਸੋ ਕਿ 50 ਡੰਗਰਾਂ ਨੂੰ ਕਿੰਨੇ ਬੰਦੇ ਸੰਭਾਲਣ ਦੇ ਹੋ? ਅਸੀਂ ਕੋ 5 ਕੁ ਬੰਦੇ। 5 ਬੰਦੇ। ਉਹ 5 ਬੰਦੇ ਕੀ ਕੰਮ ਕਰਦੇ ਨੇ? ਸਟੈਲਾ ਵੱਢਣ ਗੁੱਟਰ ਜਾਂਦਾ, ਕੋ ਕਣਕ ਵੱਢਣ ਟੁੱਟ ਜਾਂਦਾ ਅੱਛਾ ਤੇ ਲਿਆ ਕੇ ਉਹਨਾਂ ਨੂੰ ਕੱਟ ਕੇ ਤੇ ਪੱਠੇ ਪਾਣੇ ਨੇ ਮਾਲ ਨੂੰ। ਠੀਕ ਹੈ। ਹਾਂ ਇਹ ਤੁਸੀਂ ਇਸ ਟਾਈਮ ਤੁਹਾਡੇ ਮਾਸ਼ਾਅੱਲਾ ਡੰਗਰ ਸਾਰੇ ਨਜ਼ਰ ਆ ਰਹੇ ਨੇ। ਹਾਂਜੀ ਤੁਸੀਂ ਇਹ ਓਪਨ 'ਚ ਜ਼ਿਆਦਾ ਰੱਖਦੇ ਹੋ ਜਾਂ ਇਹਨਾਂ ਨੂੰ ਬੰਨ੍ਹਦੇ ਵੀ ਹੋ ਕਿਤੇ ਫਾਰਮ ਫੂਮ ਵੀ ਬਣਾਇਆ? ਹਾਂ ਬਣਾਇਆ ਬਰਾਂਡਾ ਬਣਾਇਆ, ਉਹਦੇ ਵਿੱਚ ਬਣਨੀਆਂ ਨੇ ਸ਼ਾਮੀ ਕੋਈ 6 ਵਜੇ ਬਣਨੀਆਂ ਨੇ, ਅੱਛਾ ਸਵੇਰੇ 6:15 ਕੱਢ ਲੈਣੀਆਂ। ਯਾਨੀ ਜਦੋਂ ਦੁੱਧ ਧਾਰਾਂ ਕੱਢਣੀਆਂ ਨੇ ਉਦੋਂ ਉੱਥੇ ਹੀ ਹੁੰਦੇ ਨੇ ਡੰਗਰ, ਉੱਥੇ ਹੀ ਹੁੰਦੇ ਨੇ, ਤੇ ਜਦੋਂ ਦੁਬਾਰਾ ਫੇਰ ਜਾ ਕੇ ਧਾਰਾਂ ਕੱਢਣੀਆਂ ਫਿਰ ਵੀ ਉੱਥੇ ਹੀ ਹੁੰਦੇ ਫਿਰ ਨੇ, ਵੀ ਉੱਥੇ ਹੀ ਹੁੰਦੇ ਨੇ, ਬਾਕੀ ਸਾਰਾ ਦਿਨ ਇੱਥੇ ਹੁੰਦੇ ਨੇ। ਸਾਰੀ ਦਿਹਾੜੀ ਇੱਥੇ ਹੁੰਦੇ ਨੇ। ਠੀਕ ਹੋ ਗਿਆ। ਤੇ ਅਗਰ ਬੱਦਲ ਆਈਏ ਤੇ ਫਿਰ ਉਹ ਅੰਦਰ ਹੀ ਫਿਰ ਰਹਿੰਦੇ? ਵੀ ਇੱਥੇ ਹੀ ਰਹਿਣੀਆਂ ਨੇ, ਬਦਲ ਲੋਡੇ ਵੇਲੇ ਖੜਨੀਆਂ ਨੇ। ਥਾਂ ਹੀ ਪੂਰੇ ਨੇ, ਓਡੇ ਥਾਂ ਹੀ ਨਹੀਂ ਐਵੇਂ ਬੰਦਾ ਲਫਾ ਮਾਰੇ ਕਿ ਬੜੇ ਥਾਂ ਨੇ। ਸਹੀ ਹੋ ਗਿਆ। ਹਾਂਜੀ ਤੇ ਤਰੰਡੀ ਦਾ ਮਾਲ ਜਿਹੜਾ ਵੇ ਹਾਂਜੀ ਉਹਦੇ ਵਿੱਚ ਅਕਸਰ ਡੰਗਰ ਮਾੜੇ ਹੁੰਦੇ ਨੇ, ਹਾਂਜੀ ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਮਾਲ ਨੂੰ ਪੱਠਾ ਨਹੀਂ ਪੈਂਦਾ, ਵਿੱਚ ਮਈਆਂ ਨੂੰ ਕਿਰਮ ਹੋਏ ਹੁੰਦੇ ਨੇ ਤੇ ਮਈਆਂ ਨਹੀਂ ਵਫਾ ਕਰਦੀਆਂ, ਮਾਲ ਨੂੰ ਪੱਠਾ ਟੱਕਦਾ ਪਏ ਤੇ ਫਿਰ ਮਾਲ ਤਗੜਾ ਹੁੰਦਾ ਹੈ। ਜਿਹੜਾ ਮਾਲ ਨੂੰ ਪੱਠਾ ਬੇਟਾਈਮਾਂ ਪੈਣਾ ਫਿਰ ਉਹ ਮਾਲ ਲਿਸਾ ਹੋ ਜਾਂਦਾ। ਸਹੀ ਹੋ ਗਿਆ, ਇਹ ਵਜ੍ਹਾ ਹੁੰਦੀ ਹੈ। ਹਾਂਜੀ ਦੂਜੇ ਨੰਬਰ ਤੇ ਸਾਡੇ ਡੰਗਰਾਂ ਨੂੰ ਇਹ ਲਾਲਚ ਹੁੰਦਾ ਕਿ ਅਸੀਂ ਖੋਰ ਇਕੱਠਾ ਕਰ ਲਈਏ। ਹਾਂ ਉਹ ਖੋਰ ਜਿਹੜੀਆਂ ਮਈਆਂ ਖਾਂਦੀਆਂ ਨੇ ਨਾ ਉਹ ਥੱਲੇ ਹੀ ਰਹਿੰਦੀਆਂ ਨੇ, ਤਾਂ ਨਹੀਂ ਜਾਂਦੀਆਂ। ਜਿਹੜੀਆਂ ਮਈਆਂ ਨੂੰ ਤੂੜੀ ਵੰਡ ਪੈਂਦਾ ਉਹ ਮਈਆਂ ਤਾਂ ਜਾਂਦੀਆਂ। ਤੇ ਇਹਨਾਂ ਨੂੰ ਤੁਸੀਂ ਚਾਰਦੇ ਨਹੀਂ? ਚਾਰ ਨੇ ਹੁਣ ਅਗਲੇ ਦਿਨ ਚਾਰਨ ਦੇ ਆ ਜਾਣੇ ਨੇ, ਚਾਲੇ ਲੈ ਨੇ ਬਸਰੀਦ ਉਹਨਾਂ ਦੇ ਵਿੱਚ ਹੀ ਛੱਡਣੀਆਂ, ਫਿਰ ਮਈਆਂ ਠੀਕ ਹੋ ਜਾਣੇ। ਅੱਛਾ ਸਿਆਲ ਦੀ ਬਹਿਕ ਹੁੰਦੀ ਏ, ਅੰਦਰ ਦੀ ਵੀ ਬਹਿਕ ਹੋਣੀ ਏ, ਭੈੜੀ ਤੇ ਬਾਹਰ ਵੀ ਭੈੜਾ ਹੀ ਏ, ਤੇ ਫਿਰ ਪੱਠਾ ਜਦੋਂ ਨਾ ਉੱਡਾ ਪਏ ਤੇ ਫਿਰ ਮਈਆਂ ਲਿਸੀਆਂ ਹੁੰਦੀਆਂ ਨੇ, ਖੋਰ ਖਾ ਕੇ ਮਾਲ ਫਿਰ ਲਿਸਾ ਹੋ ਜਾਂਦਾ। ਸਹੀ ਹੋ ਗਿਆ। ਅੱਛਾ ਦੱਸੋ ਕਿ ਤੁਹਾਡਾ ਡੇਲੀ ਦਾ ਮਾਸ਼ਾਅੱਲਾ ਕਿੰਨਾ ਦੁੱਧ ਹੁੰਦਾ ਪਿਆ ਅਜਕਲ? 4 4.5 ਮਣ ਹੋਏ। 4 4.5 ਮਣ ਇੱਥੇ ਹੀ ਵੇਚਦੇ ਹੋ ਜਾਂ ਸ਼ਹਿਰ ਜਾ ਕੇ ਵੇਚਦੇ ਹੋ? ਨਹੀਂ ਇੱਥੇ ਹੀ ਵੇਚੀਦਾ ਡੇਰੇ। ਡੇਰੇ ਦੇ ਦੁੱਧ ਹੀ ਆਈ ਜਾਂਦੇ ਨੇ। ਕਿਸ ਭਾਅ ਦਾ ਦੁੱਧ 100 ਵਿਕਦਾ? ਰੁਪਏ 100 ਰੁਪਏ। ਤੇ ਦਿਹਾੜੀ ਦੇ ਕਿੰਨੇ ਪੈਸੇ ਤੁਹਾਨੂੰ ਆਈ ਜਾਂਦੇ ਦੁੱਧ ਨੇ? ਦੀ ਬਚਤ ਦੁੱਧ 8-10 ਹਜ਼ਾਰ ਰੁਪਏ ਦਾ ਦੁੱਧ ਬਣ ਜਾਂਦਾ ਹੈ। ਹਾਂ ਖਰਚੇ ਫਾਲਤੂ ਨੇ। ਤੇ ਜਦੋਂ ਜਦੋਂ ਚੰਗੇ ਦਿਹਾੜ ਆਉਂਦੇ ਨੇ ਉਹਦੇ ਜਾ ਕੇ ਫਿਰ ਰੱਬ ਟੁੱਕਰ ਸੋਹਣਾ ਪਿਆ ਦਿੰਦਾ ਹੈ, ਦਿਹਾੜੀ ਚੰਗੀ ਲੰਘ ਜਾਂਦੀ। ਸਹੀ ਹੋ ਗਿਆ। ਹਾਂਜੀ ਯਾਨੀ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਵਿਸਾਲ ਚ ਕੋਈ ਉਹੋ ਜਿਹੇ ਦਿਨ ਵੀ ਆਉਂਦੇ ਨੇ ਕਿ ਪੂਰਾ ਹੁੰਦਾ ਹੈ। ਪੂਰੀ ਹੁੰਦਾ। ਲੇਕਿਨ ਰੱਬ ਦੀ ਨਜ਼ਰ ਸਵਾਲੀ ਹੋਣੀ ਚਾਹੀਦੀ ਹੈ ਹਾਂਜੀ, ਬਿਲਕੁਲ। ਜਦੋਂ ਦਿਹਾੜ ਖੁੱਲਦੇ ਨੇ ਹਾਂਜੀ ਤੇ ਫਿਰ ਇਹਦੇ ਚ ਬਚਦਾ ਕੀ ਹੈ? ਇਹਦੇ ਚ ਅੱਲਾ ਦੀ ਰਹਿਮਤ ਨਾਲ 50,000 ਹੀ ਬੰਦਾ ਬਚਾ ਲੈਂਦਾ ਕੱਲਾ ਹੋ ਕੇ ਵੀ। ਅੱਛਾ 60,000 ਵੀ ਬਚਾ ਲੈਂਦੇ ਨੇ, ਤੇ ਜਿਹੜੇ ਨਾਲ ਜਾ ਨੇ ਵੱਖਰੇ? ਉਹ ਵੱਖਰੇ। ਤੇ ਜਾ ਕਿੱਡੇ ਕੁ ਕਰਕੇ ਵੇਚਦੇ ਹੋ? ਜਾਂ ਕੋਈ ਛੋਟੇ ਵੇਚ ਲਈ ਜਿਸ ਤਰ੍ਹਾਂ ਮਜਬੂਰੀ ਪਏ, ਜਵਾਨ ਜਿਹਦਾ ਕੋਈ ਤਫੀਕ ਹੋਏ ਜਵਾਨ ਕਰਕੇ ਵੇਚ ਲੈਂਦਾ, ਅੱਛਾ ਜਿਹਦਾ ਕੋਈ ਨਾ ਤਫੀਕ ਹੋਏ ਹਲਕੇ ਕਰਕੇ। ਤੇ ਇਹ ਕਿੰਨਿਆਂ ਧਿਰਾਂ ਦਾ ਮਾਲ ਹੈ? ਇਸ ਤਰ੍ਹਾਂ ਉਹ ਕਰਾਂਗੇ ਤਰ੍ਹਾਂ ਕਰਾਂ ਦਾ ਤੇ ਇਕੱਠਾ ਹੀ ਉਹਨਾਂ ਸਾਰਾ ਕਰਨਾ ਹੁੰਦਾ? ਇਕੱਠੇ ਹੀ ਸਭ ਵੱਖੋ ਵੱਖ ਆਪਣੇ ਪੱਠੇ ਪਾਣੇ ਨੇ, ਆਪਣੀ ਧਾਰਾ ਮਾਲ ਪੱਠੇ ਇਕੱਠੇ ਹੀ ਪਾਣੇ। ਅੱਛਾ ਸਹੀ ਹੋ ਗਿਆ। ਅੱਛਾ ਇਹ ਦੱਸਿਓ ਕਿ ਜਿਹੜੇ ਤੁਹਾਡੇ ਨਾਲ ਦੀਆਂ 2 ਧਿਰਾਂ ਨੇ ਉਹ ਤੁਹਾਡੇ ਭਾਈ ਨੇ ਜਾਂ ਕੋਈ ਹੋਰ ਨਾਲ ਦੂਸਰੇ ਪਾਰਟਨਰ ਲਏ ਨੇ? ਪਾਰਟਨਰ ਨਹੀਂ ਸਮਝ ਲਗੇ। ਅੱਛਾ ਪਾਰਟਨਰ ਨੇ। ਠੀਕ ਹੋ ਗਿਆ। ਤੇ ਜਿਹੜਾ ਡੇਰਾ ਵੀ ਉਹ ਵੀ ਸਾਂਝਾ ਹੀ ਹੈ? ਸਾਂਝਾ ਜੀ। ਠੀਕ ਹੋ ਗਿਆ। ਅੱਛਾ ਇਹ ਦੱਸੋ ਕਿ ਅਗਰ ਇਹ ਜਿਹੜੇ ਤੁਹਾਡੇ ਡੰਗਰ ਨੇ ਜਦੋਂ ਤੁਸੀਂ ਮੁੱਲ ਲੈਣ ਜਾਂਦੇ ਹੋ ਹਾਂਜੀ ਉਦੋਂ ਕਿਹੜੀਆਂ ਨਿਸ਼ਾਨੀਆਂ ਦੀਆਂ ਵੇਖਦੇ ਹੋ ਤਾਂ ਕਿ ਤੁਹਾਨੂੰ ਦਾ ਨਾ ਲੱਗੇ ਔਰ ਅੱਛਾ ਡੰਗਰ ਆਏ ਦੁੱਧ ਦੇਣ ਵਾਲਾ ਆਏ ਜ਼ਿਆਦਾ? ਅਸੀਂ ਤੇ ਇਹ ਵੇਖਦੇ ਆ ਕਿ ਮੈਂ ਦੀ ਪਸ਼ਮ ਅੱਛਾ ਠੀਕ ਹੈ ਗਏ ਮੈਂ ਜਿਹੜੇ ਪਤਲੇ ਜੁੱਸੇ ਵਾਲੀ ਹੋਏ ਮੈਂ ਜਿਹੜਾ ਚੰਗਾ ਵਸਦੀ, ਜਿਹੜੀ ਮੋਟੇ ਜੁੱਸੇ ਵਾਲੀ ਹੋਏ ਉਹ ਮੈਂ ਨਹੀਂ ਵਸਦੀ। ਅੱਛਾ ਹਾਂਜੀ ਬਾਹਰ ਦੀਆਂ ਮਈਆਂ ਵਸਦੀਆਂ ਨੇ। ਹਾਂ ਸਾਡੇ ਐਸੇ ਸਿਆਲਕੋਟ ਦੇ ਵਿੱਚ ਸਿਆਲਕੋਟ ਦੀ ਮੈਂ ਖਰੀਦੀ ਉਹ ਨਹੀਂ ਵਸੇਗੀ, ਬਾਹਰ ਦੀ ਮੈਂ ਅੱਗ ਬਹੁਤੀ ਵਸੇਗੀ। ਯਾਨੀ ਕਿ ਤੁਸੀਂ ਵੇਖਦੇ ਹੋ ਕਿ ਬਰੀਕ ਉਹਦਾ ਮੂੰਹ ਹੋਣਾ ਚਾਹੀਦਾ, ਬਰੀਕ ਉਹਦੀ ਚੰਮ ਹੋਣਾ ਚਾਹੀਦਾ, ਬਰੀਕ ਹੱਡ ਪੈਰ ਹੋਣਾ ਚਾਹੀਦਾ, ਫਿਰ ਮੱਝ ਕਾਮਯਾਬ ਹੈ।
ਤੇ ਆਪੀ ਵੀ ਕਦੀ ਜਾ ਕੇ ਲਿਆਂਦੀਆਂ ਨੇ ਉਧਰੋਂ? ਆਪੀ ਨਹੀਂ ਇੱਥੋਂ ਹੀ ਲਈਆਂ ਨੇ ਮੇਰੇ ਭਰਾ, ਵੱਡਿਆਂ ਚੋਂ ਲੈ ਲਈਏ, ਕਿਤੇ ਵਪਾਰੀ ਕੋਲ ਲੈ ਲਈਏ, ਅੱਛਾ, ਉੱਥੋਂ ਹੀ ਲੈਣੀ। ਤੇ ਕਿੰਨੇ ਦੀ ਮੱਝ ਤੁਸੀਂ ਵੱਧ ਤੋਂ ਵੱਧ ਜਿਹੜੀ ਮਹਿੰਗੀ, ਬੜੀ ਵੀ ਮਹਿੰਗੀ ਲਈ ਹੋਏ, ਕਿੱਡੀ ਕੁ ਛਾਲ ਮਾਰੀ ਹੈ? 3 ਲੱਖ ਦੀ ਛਾਲ ਮਾਰੀ। ਅੱਛਾ, ਉਹ ਤੋਂ ਉੱਤੇ ਨਹੀਂ ਮੱਝ ਲੈਂਦੇ? ਜਿਹੜੀ 3 ਲੱਖ ਦੀ ਮੱਝ ਤੁਸੀਂ ਲੈਂਦੇ ਹੋ, ਹਾਂਜੀ, ਉਹ ਤੁਹਾਨੂੰ ਦੱਸਿਆ ਕਿ ਇਹ ਹੀ ਪਹਿਚਾਨਾਂ ਵੇਚਣੇ ਆ, ਤੇ ਇਹੋ ਜਿਹੀਆਂ ਪਹਿਚਾਨਾਂ ਲਈ ਜਿਹਦਾ ਮੂੰਹ ਜਿਹੜਾ ਉਹ ਬਰੀਕ ਹੋਏ, ਉਹਦੇ ਜਿਹੜੇ ਨੇ ਥਣ ਚੱਡਾ ਬਹਾਨਾ ਦਾ ਠੀਕ ਹੋਏ, ਤੇ ਉਹ ਕਿੰਨਾ ਕੁ ਦੁੱਧ ਦੇਈ ਜਾਂਦੀ ਹੈ? ਭਾਈ ਤੋਂ 17 ਸਾਡੇ ਕੋਲ ਦਿੰਦੀ ਹੈ ਟਰੰਡੀ ਧੱਕੇ ਖਾ ਕੇ। ਅੱਛਾ, ਹਾਂਜੀ, ਤੇ ਤਰੰਡੀ ਦੇ ਵਿੱਚ ਤੁਹਾਡਾ ਹੀ ਹੈ ਮਤਲਬ ਮਾਮਲਾ ਵੇ ਕਿ ਜ਼ਿਆਦਾ ਗੋਇਆ ਵੀ ਇਕੱਠਾ ਹੋਇਆ ਹੁੰਦਾ, ਨਾਲੇ ਡੰਗਰ ਵੀ ਥੋੜਾ ਲਿਸੇ ਹੁੰਦੇ ਨੇ, ਹਾਂਜੀ। ਜਾਂ ਫਿਰ ਹਰ ਪਾਸੇ ਇਹੀ ਹੈ? ਇਹ ਹੀ ਹਾਲ ਹੈ ਮੇਰੇ ਭਰਾਵਾ, ਜਿਹੜੀ ਵੀ ਕੁਆਲਿਟੀ ਟੋਜਿੰਗ ਇਹ ਪੋਜੀਸ਼ਨ ਹੋਏਗੀ। ਠੀਕ ਹੈ। ਜਿਹੜਾ ਅੱਗੇ ਕਹਿਣਾ ਕਿ ਮੇਰਾ ਬੜਾ ਸਾਹ ਨਿਕਲਦਾ, ਉਹਦੀਆਂ ਹੀ ਬਈਆਂ ਇਹ ਪੋਜੀਸ਼ਨ ਹੋਏਗੀ। ਅੱਛਾ, ਹਾਂਜੀ, ਇਹ ਦੱਸੋ ਕਿ ਦਿਹਾੜੀ ਦਾ ਤੁਹਾਡਾ ਕਿੰਨਾ ਇਹਨਾਂ ਤੇ ਵੰਡਾ ਲੱਗਦਾ ਪਿਆ? ਵੱਡਾ ਮੇਰੇ ਭਰਾਵਾਂ ਨੇ ਲੱਗ ਹੀ ਜਾਂਦਾ ਕੋਈ 7,000 ਦਾ, 8 ਦਾ। ਅੱਛਾ, 8,000 ਦਾ ਵੰਡਾ ਆ ਜਾਂਦਾ, ਕੋਈ 3,000 ਦੀ ਤੂੜੀ ਆ ਜਾਂਦੀ। ਤੇ ਉਹ ਇੱਕੋ ਜਿਹਾ ਵੰਡਾ ਪਾਉਂਦੇ ਸਾਰਿਆਂ ਨੂੰ? ਕੁਝ ਨਾ ਆਪਣੇ ਆਪਣੇ ਲੈ ਲਾ ਕੋਈ 10 ਰੁਪਏ ਦਾ, ਕੋਈ 20 ਰੁਪਏ ਦਾ, ਕੋਈ ਮਣ ਪਾਉਂਦਾ, ਕੋਈ 2 ਮਣ ਪਾਉਂਦਾ। ਆਪਣੇ ਆਪ ਵਿਚਾਰ ਨਾਲ ਕੋਈ ਸੁੱਕੀਆਂ ਨੇ ਉਹਨਾਂ ਨੂੰ ਨਹੀਂ ਪੈਂਦੇ, ਉਹਨਾਂ ਨੂੰ ਨਹੀਂ ਪਾਉਂਦੇ। ਜਿਹੜੀਆਂ ਡੈਰੀਆਂ ਦੁੱਧ ਦੇਣ ਵਾਲੀਆਂ ਫੇਰ ਪਾਉਂਦੇ। ਸਹੀ ਹੋ ਗਿਆ। ਤੇ ਬਰੀਡਰ ਤੁਹਾਡੇ ਕੋਲ ਹੈ ਨੇ ਕਿੰਨੇ ਕਿਸਾਨ ਰੱਖੇ ਦੇ ਵਿੱਚ? ਸਾਨ ਸਾਡੇ ਕੋਲ 2 ਨੇ। ਉਹ ਕਿਹੜੀ ਨਸਲ ਦੇ ਨੇ? ਦੋਗਲੀ ਨਸਲ ਦੀ। ਦੋਗੀ ਨਸਲ ਦੋਗੀ ਨਸਲ ਸਹੀ ਰਹਿੰਦੀ ਹੈ ਜਾਂ ਫਿਰ ਨੀਲੀ ਦਾ ਵੀ ਸਹੀ ਜਿਹੜੀਆਂ ਹੈ? ਪਿਓਰ ਨੇ ਮੇਰੇ ਭਰਾਵਾ ਗਰਮੀ ਕਰਦੀਆਂ ਨੇ। ਅੱਛਾ, ਜਿਹੜੀਆਂ ਦੋਗਲੀਆਂ ਨੇ ਸਾਨੂੰ ਡੰਗਰਾਂ ਵਾਲੇ ਨੂੰ ਉਹ ਚੰਗੀਆਂ ਲੱਗਦੀਆਂ ਨੇ, ਫਿਰ ਟੁਰ ਕੇ ਦੁੱਧ ਦੀ ਕੋਈ ਲੱਪ ਪਈਆਂ ਦਿੰਦੀਆਂ। ਤੇ ਜਿਹੜਾ ਤੁਸੀਂ ਬਰੀਡਰ ਵਿੱਚ ਰੱਖੇ ਨੇ, ਸਾਨ ਰੱਖੇ ਨੇ 2, ਉਹਨਾਂ ਕਦੀ ਮੱਝ ਖਾਲੀ ਤੇ ਨਹੀਂ ਜਾਣ ਦਿੱਤੀ? ਨਹੀਂ, ਟਾਈਮੋ ਟਾਈਮ ਬਣ ਜਾਂਦੀਆਂ ਨੇ, ਇਹ ਤੁਹਾਨੂੰ ਫਾਇਦਾ ਹੋਇਆ? ਇਹ ਫਾਇਦਾ ਹੁੰਦਾ। ਸਾਨ ਨਹੀਂ ਵਾਲੇ ਨੂੰ ਸੰਡਾ ਵਿੱਚ ਹੋਣਾ ਚਾਹੀਦਾ ਤੇ ਨਹੀਂ ਮਰਦਾ, ਤੇ ਗਾਈਆਂ ਵਾਲੇ ਨੂੰ ਸਾਨ ਹੋਣਾ ਚਾਹੀਦਾ, ਨਹੀਂ ਮਰਦਾ। ਬੜੀ ਗੱਲ ਹੈ, ਬੜੀ ਗੱਲ ਹੈ। ਯਾਨੀ ਜਿਹੜਾ ਮਈਆਂ ਲੈ ਉਹਨੇ ਅਗਰ ਸੰਡਾ ਰੱਖਿਆ ਹੈ ਤੇ ਉਹ ਨਹੀਂ ਮਰਦਾ, ਉਹਨੂੰ ਟਾਈਮੋ ਟਾਈਮ ਉਹਦਾ ਉਸਰ ਜਾਏਗਾ। ਹਾਂਜੀ ਬਿਲਕੁਲ, ਟਾਈਮ ਦੀਆਂ ਸੂਈਆਂ ਨੇ, ਟਾਈਮ ਦੀਆਂ ਕੱਚੇ ਮਈਆਂ ਗੱਭਣਾ ਹੋ ਜਾਂਦੀਆਂ। ਤੇ ਅਗਰ ਇਹ ਟਾਈਮ ਦੀਆਂ ਵੀ ਅਗਰ ਸੂਣ ਤੇ ਫੇਰ ਤੇ ਤੁਹਾਨੂੰ ਨੁਕਸਾਨ ਕੋਈ ਨਹੀਂ? ਨੁਕਸਾਨ ਤੇ ਉਦੋਂ ਹੁੰਦਾ ਜਦੋਂ ਫਿਰ ਸੂਆ ਲੰਮਾ ਹੋ ਜਾਂਦਾ। ਲੰਮਾ ਹੋ ਜਾਂਦਾ, ਫਿਰ ਕਿਸਾਨਾਂ ਨੂੰ ਦੇਣੀਆਂ ਪੈਂਦੀਆਂ, ਘਾਟੇ ਪੈਂਦੇ ਨੇ ਮੇਰੇ ਭਰਾਵਾ। ਸਹੀ ਹੋ ਗਿਆ, ਫੇਰ ਘਾਟੇ ਪੈਂਦੇ ਨੇ। ਫੇਰ ਘਾਟੇ ਯਾਨੀ ਕਿ ਸਾਣ ਨੂੰ ਅਗਰ ਤੁਸੀਂ ਪੱਠੇ ਖਵਾਉਂਦੇ ਹੋ, ਉਹਨੂੰ ਜੋ ਵੀ ਦਿੰਦੇ ਹੋ, ਉਹ ਤੁਹਾਡੇ ਫਾਇਦੇ 'ਚ। ਫਾਇਦੇ 'ਚ ਕਿੰਨਾ ਪੱਠਾ ਲੱਗ ਜਾਂਦਾ ਤੁਹਾਡਾ ਡੇਲੀ ਦਾ? ਯਾਰ ਡੇਲੀ ਦਾ ਅਸੀਂ ਕੋਈ 2 ਕਰੇੜੇ ਲਿਆਨੇ ਆ ਆਪਣੇ ਆਪਣੇ, ਕੋਈ 6 ਕਰੇੜੇ ਸਾਡੇ ਪੱਠੇ ਆਏ ਨੇ। 6 ਰੇੜੇ? ਤਰ੍ਹਾਂ ਤਿਰਾਂ। ਅੱਛਾ, ਸਵੇਰ ਤੇ ਸ਼ਾਮ ਦੋਵਾਂ ਦੇ ਪਾ ਕੇ? ਹਾਂਜੀ, ਠੀਕ ਹੋ ਗਿਆ। ਤੇ ਕੋਈ ਹਿਸਾਬ ਹੈ ਵੇ ਤੇ ਕਿੰਨੇ ਕੁ ਮਣ ਪੱਠਾ ਆਈ ਜਾਂਦਾ ਇੱਕ ਰੇੜੇ ਤੇ? ਕੋਈ ਇੱਕ ਰੇੜੇ ਤੇ ਕੋਈ 20 ਮਣ ਲਾ ਲਿਆ ਤੇ ਬਹੁਤਾ ਨਾ ਲਾ, 20 25 ਮਣ 26 ਮਣ ਤੇ ਪੱਠੇ। ਐਨੇ ਡੰਗਰਾਂ ਨੂੰ ਫਿਰ ਉਹ ਐਂਜੀ ਸੁੱਟ ਛੱਡਦੇ ਹੋ ਜਾਂ ਫਿਰ ਕੁੱਤਰ ਕੇ ਪਾਉਂਦੇ? ਨਹੀਂ, ਅਸੀਂ ਸਾਬਤੀ ਸੁੱਟਨੇ ਆ ਤੇ ਪਹਾੜਾ ਤੂੜੀ ਦਾ ਪਾਣੀ। ਤੇ ਅਗਰ ਸਾਬਤੀ ਇਹਨਾਂ ਨੂੰ ਪਾਉਂਦੇ ਹੋ ਤਾਂ ਨੁਕਸਾਨ ਨਹੀਂ ਹੁੰਦਾ? ਨਹੀਂ, ਅੱਛਾ, ਉਹਦਾ ਹੀ ਦੁੱਧ ਜ਼ਰਾਫਾ ਹੁੰਦਾ, ਦੁੱਧ ਚੰਗਾ ਦਿੰਦੀਆਂ। ਤੇ ਖੁਦਾ ਨਾ ਖਾਸਤਾ, ਖੁਦਾ ਨਾ ਆਪਣੀ ਮਰਜ਼ੀ ਨਾਲ ਖੁੱਲ ਕੇ ਪੀਂਦੀਆਂ। ਅੱਛਾ, ਹਾਂਜੀ। ਤੇ ਇਹਨਾਂ ਨੂੰ ਤੁਸੀਂ ਖੋਲਦੇ ਨਹੀਂ? ਨਹੀਂ, ਹੁਣ ਖੋਲ ਲੈਣਾ, 1 ਘੰਟੇ ਬਾਅਦ ਖੋਲਣ ਲੱਗੇ ਆ, ਫਿਰ ਖੁੱਲੀ ਰਹਿਣੀ ਸ਼ਾਮ 6 ਵਜੇ ਤੱਕ। ਹਾਂ, ਤਾਂ ਕਿ ਆਪਣੀ ਮਰਜ਼ੀ ਨਾਲ ਚੁਗਣ ਖਾਣ ਪੀਣ। ਪੱਠੇ ਆ ਸੁੱਟੇ ਨੇ ਪਰਾਂ ਹੱਥੇ ਦੇ ਵਿੱਚ, ਅੱਛਾ, ਤੇ ਉੱਥੇ ਹੀ ਯਾਨੀ ਉਹ ਜਿਹੜਾ ਹੱਥ ਹੈ ਉਹ ਸੁੱਟਦੇ ਨੇ ਪੱਠੇ। ਠੀਕ ਹੈ, ਇਧਰ ਕੈਮਰੇ 'ਚ ਦੂਰੋਂ ਕਲੀਅਰ ਨਹੀਂ ਆਣਾ, ਅਗਰ ਨਾਜ਼ਰੀਨ ਵੇਖ ਸਕਣ ਤੇ ਠੀਕ ਹੋ ਗਿਆ। ਯਾਨੀ ਉੱਥੇ ਹੱਥ 'ਚ ਇਹਨਾਂ ਨੂੰ ਤੁਹਾਂ ਭੇਜ ਛੱਡਣਾ, ਤੇ ਫਿਰ ਉਹਦੇ ਬਾਅਦ ਜਦੋਂ ਇਹਨਾਂ ਨੂੰ ਤੁਸੀਂ ਦੁੱਧ ਚੋਣਾ, ਫਿਰ ਸ਼ਾਮ ਨੂੰ ਫਾਰਮ ਤੇ ਲੈ ਜਾਣਾ। ਫਾਰਮ ਤੇ ਲੈ ਇਹ ਰੂਟੀਨ ਹੈ ਤੁਹਾਡੀ। ਤੇ ਸਵੇਰ ਕਿੰਨੇ ਵਜੇ ਤੁਸੀਂ ਇਹਨਾਂ ਦਾ ਭਾੜਾ ਕਰਦੇ ਹੋ? ਸਵੇਰ ਕੋ 5 5:30 ਵਜੇ ਨਾਲ ਕਰਨੇ ਆ, ਤੇ ਧਾਰਾਂ ਕਿੰਨੇ ਵਜੇ ਨਾਲ ਫਰਕ ਹੋ ਜਾਂਦੇ? 8 8:30 ਵਜੇ ਨਾਲ ਫਰਕ ਹੋਏ ਨੇ। ਮੈਨੂੰ ਇਹ ਦੱਸੋ ਕਿ ਕਿਉਂਕਿ ਤੁਹਾਡੇ ਡੰਗਰ ਕਦੀ ਖੁੱਲੇ ਰਹਿੰਦੇ ਨੇ, ਕਦੀ ਇੱਥੇ ਧੁੱਪੇ ਜਾਂ ਗਿੱਲੇ 'ਚ ਜਾਂ ਸੁੱਕੇ 'ਚ ਵੱਜੇ ਰਹਿੰਦੇ ਨੇ, ਹਾਂਜੀ, ਕਦੀ ਤੁਹਾਡੇ ਡੰਗਰ ਅੰਦਰ ਜਾਂਦੇ ਨੇ, ਹਾਂਜੀ, ਤੇ ਉਂਝ ਦੀ ਸਫਾਈ ਤੇ ਫਿਰ ਨਹੀਂ ਰਹਿ ਸਕਦੀ। ਹਾਂਜੀ। ਤੇ ਫਿਰ ਕੋਈ ਇਹਨਾਂ ਨੂੰ ਬਿਮਾਰੀ ਜਿਹੜੀ ਆਮ ਤੌਰ ਤੇ ਜ਼ਿਆਦਾ ਲੱਗਦੀ ਹੈ ਤਰੰਡੀ ਦੇ ਮਾਲ 'ਚੋਂ ਕਿਹੜੀ ਹੁੰਦੀ ਹੈ? ਉਹ ਕੋੜ ਪੈ ਜਾਂਦਾ ਸਾਜੀ। ਕੋੜ ਕੀ ਹੁੰਦਾ ਜੇ? ਉਹ ਕੋੜ ਪੁੱਛਲ ਸੁੱਕ ਜਾਣੀ ਮੈਂ ਦੀ, ਹਾਂ, ਜ਼ਹਿਰ ਹੋਏ ਨਾ ਉਹਨੂੰ ਅੰਦਰ। ਤੇ ਫਿਰ ਉਹਦਾ ਇਲਾਜ ਕੀ ਕਰਦੇ ਹੋ? ਉਹਦਾ ਇਲਾਜ ਇਹ ਹੁੰਦਾ ਹੈ, ਕੋੜ ਦੀ ਜਿਹੜੀ ਬਿਮਾਰੀ ਹੁੰਦੀ ਹੈ ਇਹਨਾਂ ਦੇ, ਉਹਦੇ ਵਿੱਚ ਕੋਈ ਦਵਾਈਆਂ ਸ਼ਵਾਈਆਂ ਦਿੰਦੇ ਨੇ, ਟੀਕੇ ਛਿੱਕੇ ਲਵਾਉਂਦੇ ਨੇ, ਤੇ ਜੇ ਕੋਈ ਬਚਣਾ ਹੋਏ ਤੇ ਠੀਕ ਨੇ, ਤੇ ਗਾਂ ਹੋ ਜਾਂਦੀ। ਤੇ ਅਗਰ ਤੁਸੀਂ ਇੱਕ ਮੱਝ ਸੱਜਰੀ ਲਿਆਉਂਦੇ ਹੋ, ਤੁਸੀਂ ਮੈਨੂੰ ਦੱਸੋ ਕਿ ਪਹਿਲਾਂ ਝੋਟੀ ਲਿਆਉਂਦੇ ਹੋ ਜਾਂ ਦੂਜੀਆਂ ਤੀਜਾਂ ਨੂੰ ਤੁਸੀਂ ਪ੍ਰੈਫਰ ਦਿੰਦੇ ਹੋ? ਜਿਸ ਤਰ੍ਹਾਂ ਕਿਸੇ ਨੂੰ ਪਸੰਦ ਆ ਜੇ ਪਹਿਲਾਂ ਆ ਜੇ ਪਹਿਲਾਂ ਲੈ ਦੀ, ਦੂਜੇ ਆ ਜੇ ਦੂਜੇ ਲੈ ਦੀ। ਕਿਉਂਕਿ ਤੁਹਾਡਾ ਕਾਰੋਬਾਰ ਤਾਂ ਦੁੱਧ ਦਾ ਹੀ ਹੈ ਕਿ ਨਾਲ ਗੋਸ਼ਤ ਦਾ ਵੀ ਕਰਦੇ? ਨਹੀਂ ਨਹੀਂ, ਦੁੱਧ ਦਾ। ਤੇ ਫਿਰ ਤੁਹਾਡਾ ਮਕਸਦ ਹੁੰਦਾ ਕਿ ਚੰਗੇ ਦੁੱਧ ਵਾਲੀ ਮੱਝ ਲੱਭੇ। ਚੰਗੇ ਦੁੱਧ। ਤੇ ਕਿੰਨੇ ਕਿ ਜ਼ਿਆਦਾ ਤੋਂ ਜ਼ਿਆਦਾ ਸੂਏ ਰੱਖਦੇ ਹੋ ਕੋਲ? ਮੇਰੇ ਭਰਾਵਾ 10 ਸੂਏ ਵੀ ਸੂਈਆਂ ਨੇ, 5 ਸੂਏ ਵੀ ਸੁਣਦੀਆਂ ਨੇ, ਕੋਈ 2 ਸੂਏ ਵੀ ਸੁਣਦੀਆਂ ਨੇ। ਅਗੂ ਗਲਤ ਨਾ ਹੋਣ, ਚਲਦੀਆਂ ਰਹਿੰਦੀਆਂ ਨੇ। ਜਿਹੜਾ ਕੋਈ ਭਰਾ ਜਿਹਦੇ ਕੋਲ ਕਮਾਲ ਹੈ ਥੋੜਾ ਬਹੁਤਾ, ਜਿਹਦੇ ਕੋਲ ਪੈਸੇ ਹੈ ਨੇ 4, ਅਗਰ ਉਹ ਤਰੰਡੀ ਬਣਾਉਣਾ ਚਾਹੁੰਦਾ ਹੈ ਵੀ ਮੇਰੇ ਜ਼ਿਆਦਾ ਜ਼ਿਆਦਾ ਮੈਨੂੰ ਇਨਕਮ ਆਏ, ਉਹ ਅਗਰ 50 ਮੱਝਾਂ ਰੱਖ ਲੈਂਦਾ ਤੇ ਉਹ ਮਹੀਨੇ ਦਾ ਕਿੰਨੇ ਕੁ ਪੈਸੇ ਕਮਾ ਸਕਦਾ ਤੁਹਾਡੇ ਅੰਦਾਜ਼? ਅਗਰ 50 ਮੱਝਾਂ 10 ਕਿਲੋ ਵੀ ਦੁੱਧ ਦਿੰਦੀਆਂ ਨੇ ਐਵਰੇਜ, ਬਹੁਤੀਆਂ ਵੀ ਦੇਣ ਵਾਲੀਆਂ ਨੇ, ਘੱਟ ਵੀ ਦੇਣ ਵਾਲੀਆਂ ਨੇ, ਫਿਰ ਵੀ 50,000 ਦਾ ਦੁੱਧ ਦੇ ਜਾਂਦੀ, 10 ਕਿਲੋ ਵੀ ਦੇ ਛੜਨ। ਅੱਛਾ, ਫਿਰ ਵੀ 50,000 ਦਾ ਕਰ ਛੜਦੀਆਂ, ਯਾਨੀ ਕਿ ਦਿਹਾੜੀ ਦਾ 50,000 ਉਹਨੂੰ ਮਿਲ ਜਾਏਗਾ। ਸਹੀ ਹੋ ਗਿਆ। ਤੇ ਫਿਰ ਉਸ ਹਿਸਾਬ ਨਾਲ ਜਿਹੜਾ ਵੀ ਉਹ ਬੰਦਾ ਆਪਣਾ ਹਿਸਾਬ ਲਾ ਸਕਦਾ। ਠੀਕ ਹੋ ਗਿਆ। ਬਹੁਤ ਸ਼ੁਕਰੀਆ ਸਰ, ਤੁਸੀਂ ਬੜੀਆਂ ਅਹਿਮ ਮਾਲੂਮਾਤ ਦਿੱਤੀਆਂ ਨੇ। ਕੋਈ ਐਸੀ ਗੱਲ ਜਿਹੜੀ ਮੈਂ ਨਹੀਂ ਪੁੱਛ ਸਕਿਆ, ਤੁਸੀਂ ਡੰਗਰ ਪਾਲਣ ਵਾਲੇ ਲੋਕਾਂ ਨੂੰ ਸਮਝਾਉਣਾ ਚਾਹੋਗੇ ਅਗਰ ਇਹ ਕੰਮ ਕਰਨਾ ਜੇ, ਤੇ ਇਹ ਮੇਰੀ ਗੱਲ ਯਾਦ ਰੱਖਿਓ ਤਾਂ ਕਾਮਯਾਬ ਰਹੋਗੇ। ਕਿਹੜੀ ਗੱਲ ਦੱਸਣਾ ਚਾਹੋਗੇ ਤੁਸੀਂ ਕਾਮਯਾਬੀ ਵਾਸਤੇ? ਕਾਮਯਾਬੀ ਹੈ ਵਾਰਨ ਬੰਦਾ ਵੇਚੇ, ਇਹਨਾਂ ਨੇ ਸਹਿ ਸੇਵਾ ਕਰੇ, ਬਿਹਤਰੀ ਬਿਹਤਰ। ਠੀਕ ਹੈ।
ਤੇ ਕਿੰਨਾ ਕੁ ਜ਼ਿਆਦਾ ਤੁਸੀਂ ਸੂਏ ਕੋ ਰੱਖਦੇ ਹੋ? ਅਸੀਂ ਕੋਈ ਗਾਈ ਜੇ ਕੋਈ 10 ਸੂਏ ਵੀ ਸੂ ਜਾਂਦੀ ਹੈ ਕੋਲ, ਤੇ ਮੱਝ ਮੈਂ 5 2 4 ਸੂਏ ਸਾਡੇ ਕੋਲ ਹੁੰਦੀ ਹੈ, 5 ਸੂਏ। ਉਹਦੇ ਬਾਅਦ ਕੀ ਕਰਦੇ ਉਹਨੂੰ ਦੁੱਧ ਵਾਲਿਆਂ ਦੇ ਹਟਦੇ ਹੋ ਜਾਂ ਫਿਰ? ਉਹ ਵਾਪਸ ਦੇ ਛੱਡੀ, ਜਿਹਨੂੰ ਜਿਹਦੇ ਕੋਲ ਲੈਣੀਆਂ ਉਹਨਾਂ ਨੂੰ ਖੰਗਣੀਆਂ ਦੇ ਛੱਡੀ। ਸਹੀ ਹੋ ਗਿਆ, ਠੀਕ ਬਹੁਤ ਸ਼ੁਕਰੀਆ ਜੀ, ਤੁਸੀਂ ਬੜੀ ਮੁਫੀਦ ਗੱਲਬਾਤ ਸੁਣਾਈ ਹੈ ਔਰ ਬੜੀਆਂ ਅਹਿਮ ਗੱਲਾਂ ਦੱਸੀਆਂ ਨੇ, ਬੜੀਆਂ ਯੂਨੀਕ ਗੱਲਾਂ ਦੱਸੀਆਂ ਨੇ। ਜਜ਼ਾਕ ਅੱਲਾਹ, ਅਸਲਾਮ ਅਲੈਕੁਮ।